ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜੀ ਜਾਗ ਪੰਜਾਬੀ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਲਹਿੰਦੇ ਪੰਜਾਬ ਦਾ ਚੜ੍ਹਦਾ ਸੂਰਜ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਇਸ ਅੰਗ ਰੰਗ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਜੀਆਂ ਦੇ ਨਾਲ ਕਰਵਾਉਂਦੇ ਹਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਆਪਣਾ ਭਰਵਾਂ ਕੰਮ ਕੀਤਾ ਹੁੰਦਾ, ਮਾਣਯੋਗ ਕੰਮ ਕੀਤਾ ਹੁੰਦਾ। ਤੇ ਅੱਜ ਅਸੀਂ ਜਿਸ ਮਹਾਨ ਹਸਤੀ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਉਹਨਾਂ ਨੇ ਫਿਲਮ ਖੇਤਰ ਦੇ ਵਿੱਚ ਬੜਾ ਭਰਵਾਂ ਤੇ ਮਾਣਯੋਗ ਕੰਮ ਕੀਤਾ ਹੈ ਤੇ ਨਾਂ ਉਹਨਾਂ ਦਾ ਹੈ ਮੁਹੰਮਦ ਅਰਸ਼ਦ ਖੋਖਰ ਜੀ। ਇਹ ਉਹਨਾਂ ਦੇ ਇੱਕ ਬੜੀ ਜਨੂਨ ਦੀ ਕਹਾਣੀ ਹੈ। ਤੁਸੀਂ ਇਹਨਾਂ ਦੇ ਮੂੰਹੋਂ ਸੁਣ ਕੇ ਤੁਹਾਨੂੰ ਪਤਾ ਲੱਗੇਗਾ ਕਿ ਕਿਸੇ ਵੀ ਵੱਡੇ ਕੰਮ ਦੇ ਪਿੱਛੇ, ਕਿਸੇ ਵੀ ਵੱਡੀ ਸਫਲਤਾ ਦੇ ਪਿੱਛੇ ਬੰਦੇ ਦਾ ਜਨੂਨ ਹੁੰਦਾ, ਉਹਦਾ ਉਦਮ ਹੁੰਦਾ, ਉਹਦੀ ਲਗਨ ਹੁੰਦੀ ਹੈ। ਤੇ ਆਓ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਨੇ ਆ ਤੇ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ। ਮੁਹੰਮਦ ਅਰਸ਼ਦ ਖੋਖਰ ਜੀ, ਅਸੀਂ ਤੁਹਾਨੂੰ ਆਪਣੇ ਵਿਹੜੇ ਦੇ ਵਿੱਚ ਜੀ ਆਇਆਂ ਨੂੰ ਆਖਦੇ ਆ ਤੇ ਤੁਹਾਡਾ ਨਿੱਘਾ ਸਵਾਗਤ ਕਰਨੇ ਆ। बहुत शुक्रिया शबीर साहब, मैं ਤੁਹਾਡੇ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਮਿਹਰਬਾਨੀ ਹੈ। ਅਲਮਾ ਇੱਕ ਦੁਆ ਹੈ ਅੱਲਾਹ ਤਾਲਾ ਤੁਹਾਡੇ ਜਾਗ ਪੰਜਾਬੀ ਜਾਗ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦੇਵੇ। ਅੱਛਾ, ਇਹ ਜਿਹੜਾ ਆਪਣਾ ਪਿਛੋਕੜ ਹੈ ਤੁਹਾਡਾ ਕਿ ਉਹ ਕਿਹੜੇ ਮਾਹੌਲ ਸਨ, ਉਹ ਕਿਹੜੇ ਐਸੇ ਹਾਲਾਤ ਸਨ ਜਿਨ੍ਹਾਂ ਨੇ ਤੁਹਾਨੂੰ ਇਸ ਫਿਲਮ ਨਗਰੀ ਵੱਲ ਫਿਲਮ ਦੇ ਨਾਲ ਜਿਹੜਾ ਨਾ ਜੋੜ ਦਿੱਤਾ? ਫਿਲਮ ਨਗਰ ਨਾਲ ਸਾਡੇ ਘਰ ਜੀ ਮਤਲਬ ਨਾ ਮੇਰੇ ਚਾਚਾ ਜੀ ਮੇਰੇ ਵੱਡੇ ਭਾਈ ਉਹ ਮਤਲਬ ਉਦੋਂ ਅਸੀਂ ਜੋ ਚੇਂਜਰ ਉਹ ਰਿਕਾਰਡਾਂ ਦੀ ਉਹ ਗਾਣੇ ਸ਼ਾਨੇ ਉਹ ਸਾਡੇ ਘਰ ਹੀ ਸਨ। ਟੀਵੀ ਦੇ ਬਗੈਰ ਤਾਂ ਹੁੰਦੇ ਹੀ ਨਹੀਂ ਸੀ ਹੈ। ਤੇ ਉਹ ਗਾਣੇ ਸੁਣਨੇ ਮੁਖਤਲਿਫ ਲਾਊਡ ਸਪੀਕਰ ਆਉਂਦੇ ਸਨ ਪਿੰਡਾਂ ਦੇ ਵਿੱਚ, ਵਿਆਹਾਂ ਤੇ, ਅਕੀਕਿਆਂ ਤੇ, ਮੰਗਣੀਆਂ ਤੇ। ਉਹ ਗਾਣੇ ਸੁਣਨੇ ਤੇ ਫਿਰ ਜਨੂਨ ਤੇ ਹੋ ਗਿਆ ਸ਼ੁਰੂ ਤੋਂ ਫਿਲਮ ਦਾ। ਅਖਬਾਰਾਂ ਸਾਰੀਆਂ ਸਾਡੇ ਘਰ, ਮੈਗਜ਼ੀਨ, ਉਦੋਂ ਦੇ ਰਸਾਲੇ ਸਾਰੇ ਆਉਂਦੇ ਸਨ ਤੇ ਉਹ ਦੇਖਣਾ ਤੇ ਜਨੂਨ। ਤੇ ਫਿਰ ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਚਾ ਜੀ ਦੀਆਂ ਤੇ ਭੈਣ ਦੀਆਂ ਆਪਸ ਵਿੱਚ, ਉਹਨਾਂ ਦੀਆਂ ਫਿਲਮਾਂ ਦੇ ਬਾਰੇ। ਦਲੀਪ ਕੁਮਾਰ ਦਾ ਨਾਮ ਸੁਣਨਾ ਬੜਾ ਕਿ ਦਲੀਪ ਕੁਮਾਰ ਵੀ ਕੋਈ ਚੀਜ਼ ਹੈ, ਕੋਈ ਅਦਾਕਾਰ ਹੈ। ਮੁਹੰਮਦ ਅਲੀ ਸਾਹਿਬ ਦਾ ਬੜੀ ਡਿਸਕਸ਼ਨ ਹੁੰਦੀ ਸੀ, ਵਹੀਦ ਸਾਹਿਬ ਦੀ, ਲਾਲਾ ਸੁਦੀਰ ਸਾਹਿਬ ਦੀ। ਕੋਈ ਜਨੂਨ ਹੋ ਗਿਆ ਤੇ ਜ਼ਾਹਰ ਫਿਰ ਮਤਲਬ ਯਾਨੀ ਕਿ ਤੁਹਾਡਾ ਜਿਹੜਾ ਆਲ ਦੁਆਲਾ ਸੀ ਉਹ ਫਿਲਮ ਦੇ ਨਾਲ ਜੁੜੇ ਲੋਕਾਂ ਦਾ ਸੀ। ਬਿਲਕੁਲ ਐਸਾ ਹੀ ਹੈ। ਅੱਛਾ। ਤੇ ਸਨ 70 ਚ ਮੇਰਾ ਇੱਕ ਦੋਸਤ ਸੀ ਸ਼ਬਰਾਦ ਅਲ ਦਿਨ ਸੀ, ਉਹ ਮੈਨੂੰ ਫਿਲਮ ਖਾਨ ਲੈ ਗਿਆ। ਪਹਿਲੀ ਫਿਲਮ ਦੇਖੀ ਉਹਦੇ ਨਾਲ, ਟੈਕਸੀ ਡਰਾਈਵਰ। ਅੱਛਾ। ਤੇ ਬੜਾ ਜਨੂਨ, ਪਰ ਮਤਲਬ ਫਿਰ ਜਨੂਨ ਵੱਧ ਹੀ ਗਿਆ। ਇਨਸਾਨ ਆਦਮੀ ਦੇਖੀ, ਇਨਸਾਫ ਔਰ ਕਾਨੂੰਨ ਦੇਖੀ, ਵਹਿਸ਼ੀ ਦੇਖੀ। ਉਹ ਫਿਰ ਚੱਲ ਤੋਂ ਚੱਲ ਫਿਰ ਤੇ ਮਤਲਬ ਇੰਤਹਾ ਕਰਤੀ ਫਿਲਮਾਂ ਦੀ। ਵਾਹ। ਅੱਛਾ, ਇਹ ਫਿਰ ਤੁਸੀਂ ਜਦੋਂ ਇੰਤਹਾ ਕਰਤੀ ਤੇ ਤੁਹਾਨੂੰ ਇਹਦੇ ਵਿੱਚ ਕਿਹੜੀਆਂ ਫਿਲਮਾਂ ਜਿਹੜੀਆਂ ਨੇ ਜਿਨ੍ਹਾਂ ਨੇ ਤੁਹਾਨੂੰ ਮੋਹ ਲਿਆ? ਜੀ ਸ਼ਬੀਰ ਸਾਹਿਬ, ਮੈਂ ਸਨ 70 ਤੋਂ ਫਿਲਮਾਂ ਦੇਖ ਰਿਹਾ। ਪੁਰਾਣੀਆਂ ਵੀ ਸਾਰੀਆਂ ਦੇਖੀਆਂ ਨੇ ਜਿਹੜੀਆਂ ਮਤਲਬ ਤੇ ਨਵੀਆਂ ਤਾਂ ਦੇਖਦੇ ਸਾਂ। ਬਹੁਤ ਫਿਲਮਾਂ ਬਹੁਤ ਦਫਾ ਦੇਖੀਆਂ ਨੇ। ਜਿਵੇਂ ਅਦਾਕਾਰ ਵੀ ਕਹਿੰਦੇ ਨੇ ਕਿ ਸ਼ਾਹਦ ਸਾਹਿਬ ਦਾ ਮੈਂ ਇੱਕ ਇੰਟਰਵਿਊ ਪੜ੍ਹਿਆ ਸੀ, ਉਹ ਕਹਿੰਦੇ ਨੇ ਮੈਂ ਆਮ ਫਿਲਮ 50 ਵਾਰੀ ਦੇਖੀ ਹੈ। ਵਾਹ। ਤੇ ਇਸ ਤਰ੍ਹਾਂ ਕਈ ਵਾਰ ਜੋ ਤੋਂ ਮਤਲਬ ਇਹ ਜਨੂਨ ਹੁੰਦਾ ਸੀ। ਦਲੀਪ ਕੁਮਾਰ ਦੀ ਫਿਲਮਾਂ ਦੇਖਦਾ, ਰਾਜ ਕਪੂਰ ਦੀਆਂ, ਦੇਵਾਨੰਦ ਦੀਆਂ, ਸਾਡੇ ਪਾਕਿਸਤਾਨ ਦੀਆਂ ਮਤਲਬ ਇਹ ਫਿਲਮਾਂ ਸਨ। ਤੇ ਮੈਨੂੰ ਸਨ 59 ਜਿਹੜੀ ਫਿਲਮ ਆਈ ਸੈਫੁਦੀਨ ਸਾਹਿਬ ਦੀ, ਕਰਤਾਰ ਸਿੰਘ, ਅੱਛਾ, ਉਹ ਬਹੁਤ ਪਸੰਦ ਹੈ। ਬਹੁਤ ਅੱਛੀ ਫਿਲਮ ਹੈ, ਜਦੋਂ ਵੇਖੀਏ ਉਹ ਨਵਾਂ ਮਜ਼ਾ ਦਿੰਦੀ ਹੈ। ਉਸ ਤੋਂ ਬਾਅਦ ਰਸ਼ੀਦ ਅਖਤਰ ਸਾਹਿਬ ਦੀ ਮਲੰਗੀ ਫਿਲਮ ਹੈ, ਅਕਮਲ ਸਾਹਿਬ ਦੀ, ਬਹੁਤ ਅੱਛੀ ਫਿਲਮ ਹੈ। ਜਦੋਂ ਵੀ ਦੇਖੀਏ ਉਹਦਾ ਮਜ਼ਾ ਆਉਂਦਾ ਹੈ। ਤੇ ਉਸ ਤੋਂ ਵਰਿਆਮ ਸੁਧੀਰ ਸਾਹਿਬ ਦੀ ਪਗੜੀ ਸਮਾਲ ਜੱਟਾ, ਮੁਖੜਾ ਚੰਨ ਵਰਗਾ, ਹੀਰ ਰਾਂਝਾ, ਮਾਂ ਪੁੱਤਰ, ਜ਼ੁਲਮ ਦਾ ਬਦਲਾ, ਠਾ, ਚੜ੍ਹਦਾ ਸੂਰਜ, ਵੈਸ਼ੀ ਜੱਟ, ਫਿਰ ਮੌਲਾ ਜੱਟ, ਸ਼ੇਰ ਖਾਂ, ਮਜਾਜਨ ਤੇ ਇਹ ਚੂੜੀਆਂ। ਪਾਕਿਸਤਾਨ ਦੀਆਂ ਐਸੀਆਂ ਫਿਲਮਾਂ ਨੇ ਜਿਹਨਾਂ ਜਦੋਂ ਵੀ ਦੇਖੀਏ ਮਜ਼ਾ ਦਿੰਦੀਆਂ ਨੇ। ਅੱਛਾ, ਇਹ ਬੜੀ ਸੋਹਣੀ ਤੁਸੀਂ ਗੱਲ ਬੜੀਆਂ ਫਿਲਮਾਂ ਦੇ ਨਾਲ ਲੈਣਾ ਕਿ ਉਹ ਜਿਹੜਾ ਵੇਲਾ ਜਿਸ ਵੇਲੇ ਤੁਸੀਂ ਫਿਲਮਾਂ ਬੜੀਆਂ ਕਾਮਯਾਬ ਫਿਲਮਾਂ ਬਣਦੀਆਂ ਸਨ, ਜੀ, ਲੋਕਾਂ ਨੂੰ ਆਪਣੀ ਤਰਫ ਖਿੱਚਦੀਆਂ ਸਨ। ਜੀ। ਅੱਜ ਕੀ ਹੋਇਆ ਕਿ ਇਹ ਫਿਲਮ ਜਿਹੜੀ ਹੈ ਇੱਥੇ ਬਣਨੀ ਬੰਦ ਹੋ ਗਈ ਤਕਰੀਬਨ, ਜਾਂ ਬਹੁਤ ਘੱਟ ਬਣ ਰਹੀਆਂ ਨੇ, ਜੇ ਬਣ ਵੀ ਰਹੀਆਂ ਨੇ ਤੇ ਲੋਕਾਂ ਨੂੰ ਮੋਹ ਨਹੀਂ ਰਹੀਆਂ। ਇਹਦਾ ਕੀ ਕਾਰਨ ਸਮਝਦੇ ਹੋ? ਜਦੀਦ ਸਾਰਾ ਕੁਝ ਆ ਗਿਆ, ਕੇਬਲ, ਨੈਟ ਤੇ ਜਿਸ ਵਜ੍ਹਾ ਤੋਂ ਲੋਕ ਹੁਣ ਘਰ ਬਹਿ ਕੇ ਆਪਣਾ ਮੋਬਾਈਲਾਂ ਤੇ ਦੇਖ ਸੋ ਲੈਂਦੇ ਤਫਰੀਹ। ਹੁਣ ਮੇਲੇ ਵਿਸਾਖੀਆਂ ਸਾਰਾ ਕੁਝ ਤੋਂ ਸਾਡੇ ਵੇਲੇ ਜੋ ਹੁੰਦਾ ਸੀ ਉਹ ਸਾਰਾ ਕੁਝ ਬੰਦ ਹੋ ਗਿਆ। ਹੁਣ ਲੋਕ ਇੰਨੀਆਂ ਟਿਕਟਾਂ ਬਹੁਤ ਮਹਿੰਗੀਆਂ ਹੋ ਗਈਆਂ ਨੇ। ਫਿਰ ਉਹ ਲੋਕ ਜਨੂਨੀ ਜਿਹੜੇ ਸਨ, ਜਿਹੜੇ ਲੋਕੀ ਆਈਡੀਅਲ ਸਨ ਸਾਡੇ, ਜਿਵੇਂ ਮੁਹੰਮਦ ਅਲੀ ਸਾਹਿਬ, ਵਹੀਦ ਨਦੀਮ, ਉਹਨਾਂ ਦੀਆਂ ਆਪਣੀਆਂ ਫੈਡਰੇਸ਼ਨਾਂ ਸਨ, ਆਪਣੀਆਂ ਯੂਨੀਅਨ ਬਣੀਆਂ ਸਨ, ਜਿਵੇਂ ਅਕਬਰ ਕਲੱਬ ਫੈਨ ਹੈ ਹੁਣ ਵੀ ਹਾਲੀ।
ਤੇ ਉਹ ਲੋਕ ਫਿਲਮ ਦੇ ਬੜੇ ਜਨੂਨੀ ਹੁੰਦੇ ਸਨ। ਹੁਣ ਸਾਡੇ ਪਾਕਿਸਤਾਨ ਜੋ ਦੋ ਟੁਕੜੇ ਹੋਇਆ, ਮਸ਼ਰਕੀ ਪਾਕਿਸਤਾਨ ਲਹਿਦਾ ਹੋਇਆ, ਉਦੋਂ ਕਾਫੀ ਮਤਲਬ ਨਾ ਇਹ ਸਾਡੀ ਇੰਡਸਟਰੀ ਤਕਰੀਬਨ ਅੱਧੀ ਰਹਿ ਗਈ ਹੈ, ਸਰਕਟ ਹੀ ਖਤਮ ਹੋ ਗਿਆ। ਉਸ ਤੋਂ ਇਲਾਵਾ ਚੂੰਕਿ ਉਹ ਬੜੇ ਮੰਝੇ ਹੋਏ ਤੇ ਬੜੇ ਅੱਛੇ ਅਦਾਕਾਰ ਸਨ, ਹਦਾਇਤਕਾਰ ਸਨ, ਉਹ ਖਿੱਚੀ ਲਿਆਏ ਨੇ ਮਤਲਬ ਇੰਡਸਟਰੀ ਨੂੰ। ਜਿਵੇਂ ਉਹ ਨਾਂ ਸਨ ਉਹਨਾਂ ਦੇ ਲਾਲਾ ਸੁਧੀਰ, ਯੂਸਫ ਖਾਨ, ਸੁਲਤਾਨ ਰਹੀ, ਮੁਹੰਮਦ ਅਲੀ ਸਾਹਿਬ, ਵਹੀਦਮਾਦ, ਨਦੀਮ, ਬੜੇ ਨਾਂ ਦੇ ਲੋਕੀ ਇਹਨਾਂ ਦੀ ਫਿਲਮਾਂ ਪਹੁੰਚ ਕੇ ਵੇਖਦੇ ਹਨ, ਫੈਮਲੀਆਂ ਆ ਕੇ ਵੇਖਦੀਆਂ ਸਨ। ਤੇ ਜਦੋਂ ਸਨ 80 ਆਇਆ ਵੇ, ਉਰਿਆਨੀਅਤ ਆਈ ਹੈ, ਜ਼ਿਆਉਲ ਹਕ ਸਾਹਿਬ ਨੇ ਪਾਬੰਦੀਆਂ ਲਾਈਆਂ ਨੇ, ਲੋਕਾਂ ਨੇ ਫਿਲਮਾਂ ਤੋਂ ਕਿਨਾਰਾ ਕਿਸੇ ਫੈਮਲੀ ਨੇ ਕਰ ਲਈ ਹੈ, ਪਿੱਛੇ ਹਟਦੇ ਗਏ ਨੇ। ਫਿਰ ਜਦੋਂ ਸਾਡੇ ਮੇਨ ਅਦਾਕਾਰ ਬੁੱਢੇ ਹੋਏ ਨੇ ਜਾਂ ਮਰਨੇ ਸ਼ੁਰੂ ਹੋਏ ਨੇ, ਜਿਵੇਂ ਨੂਰਜਹਾਂ, ਮੈਡਮ ਨੂਰਜਹਾਂ, ਸੁਲਤਾਨ ਰਾਈ ਸਾਹਿਬ, ਲਾਲਾ ਸੁਧੀਰ ਸਾਹਿਬ, ਨੈਸਨ ਭੱਟੀ ਸਾਹਿਬ, ਜਿਹੜੇ ਗੜ੍ਹ ਸਨ ਇਹਨਾਂ ਕੰਮਾਂ ਦੇ, ਜਿਨ੍ਹਾਂ ਨੂੰ ਲੋਕ ਵੇਖਣਾ ਚਾਹੁੰਦੇ ਸਨ, ਬੋਰ ਨਹੀਂ ਸਨ ਹੁੰਦੇ, ਉਹ ਖਤਮ ਹੋ ਗਏ ਨੇ। ਨਵੀਂ ਪੌਧ ਆਈ, ਇਹਨਾਂ ਨੇ ਮਤਲਬ ਇੰਨੀ ਤੋਜੋ ਨਹੀਂ ਦਿੱਤੀ। ਸਾਡੇ ਹਦਾਇਤਕਾਰ ਵੀ ਆਪਣਾ ਠੇਕੇ ਤੇ ਫਿਲਮਾਂ ਬਣਾਉਣੀ ਸ਼ੁਰੂ ਕੀਤੀਆਂ, ਜਿਵੇਂ ਸੈਯਦ ਨੂਰ ਸਾਹਿਬ ਨੇ, ਉਹ ਸਾਜਿਦ ਰਾਈ ਸਾਹਿਬ ਕੋਲ ਫਿਲਮਾਂ ਬਣਾ ਰਹੇ ਨੇ। ਇਹ ਤਾਂ ਠੇਕੇ ਤੇ ਫਿਲਮਾਂ ਬਣਨੇ ਸ਼ੁਰੂ ਜਦੋਂ ਹੋ ਜਾਣ ਤੇ ਫਿਰ ਫਿਲਮ ਇੰਡਸਟਰੀ ਦਾ ਇਹੀ ਹਾਲ ਹੁੰਦਾ ਹੈ। ਤੇ ਸ਼ਾਨ ਸਾਹਿਬ ਨੂੰ ਸਾਡੇ ਨੂੰ ਹਾਲੀ ਵੀ ਸੁਲਤਾਨ ਦੇ ਮੁਤਬਾਦਲ ਸਮਝਦੇ ਨੇ। ਅਗਰ ਸ਼ਾਨ ਸਾਹਿਬ ਨੇ ਮੁਆਵਜ਼ਾ ਆਪਣਾ ਕਰੋੜ ਰੁਪਏ ਕਰ ਦਿੱਤਾ ਹੈ, ਅਗਰ ਉਹ ਕਰੋੜ ਰੁਪਏ ਤੋਂ ਘੱਟ ਮੁਆਵਜ਼ਾ ਲੈਣ, 50 ਲੱਖ ਲੈਣ, 40 ਲੱਖ ਲੈਣ, ਤੇ ਪ੍ਰੋਡਿਊਸਰ ਸਾਡੇ ਜਿਹੜੇ ਨੇ ਮਾੜੇ ਪ੍ਰੋਡਿਊਸਰ ਦੀ ਫਿਲਮਾਂ ਬਣਾਉਣੀ ਸ਼ੁਰੂ ਕਰਨ ਤੇ ਜ਼ਾਹਰ ਫਿਲਮ ਇੰਡਸਟਰੀ ਜਿਹੜੀ ਉਹ ਥੋੜਾ ਬਹੁਤ ਚੱਲੇ। ਹੁਣ ਕਰੋੜ ਰੁਪਏ ਅਗਰ ਸ਼ਾਨ ਨੂੰ ਦੇਈਏ, ਕਰੋੜ ਸਹਿਮਾ ਦੇਈਏ, ਤੇ ਫਿਰ ਫਿਲਮ ਇੰਡਸਟਰੀ ਕੀ ਕਰੇ। ਬਹੁਤ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ ਨੇ। ਇਹ ਜਿਹੜਾ ਹੈ ਕਿ ਮੋਬਾਈਲ ਦਾ ਆ ਜਾਣਾ, ਇੰਟਰਨੈਟ ਦਾ ਆ ਜਾਣਾ, ਜੀ ਜਾਂ ਜਦੀਦ ਟੈਕਨੋਲੋਜੀ, ਇਹ ਤਾਂ ਦੁਨੀਆ ਭਰ ਦੇ ਵਿੱਚ ਆਇਆ ਹੈ। ਮਸਲ ਸਾਡੇ ਨਾਲ ਹੈ ਆਪਣਾ ਇੱਧਰ ਚੜ੍ਹਦਾ ਪੰਜਾਬ ਹੈ, ਲੇਕਿਨ ਉੱਥੇ ਦੇ ਧੜਾ ਫਿਲਮਾਂ ਬਣ ਰਹੀਆਂ ਨੇ। ਸਿਰਫ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਫਿਲਮ ਜਿਹੜੀ ਮੇਕਿੰਗ ਹੈ ਵਧੀ ਹੈ। ਜਦ ਕਿ ਤੁਸੀਂ ਥੋੜਾ ਜਿਹਾ ਇਸ ਪਾਸੇ ਵੀ ਇਸ਼ਾਰਾ ਕੀਤਾ ਕਿ ਜ਼ਿਆਉਲ ਹਕ ਤੋਂ ਬਾਅਦ ਜਿਹੜਾ ਨਾ ਇਹ ਜਿਹੜਾ ਸੈਂਸਰ ਬੋਰਡ ਦੀਆਂ ਜਿਹੜੀਆਂ ਪਾਬੰਦੀਆਂ ਸਨ, ਉਹਨਾਂ ਨੇ ਇੱਕ ਅਹਿਮ ਕਿਰਦਾਰ ਅਦਾ ਕੀਤਾ। ਮਸਲਨ ਕਿ ਫਿਲਮ ਨੂੰ ਚੱਲਣ ਫਿਲਮ ਇੰਡਸਟਰੀ ਨੂੰ ਚੱਲਣ ਵਾਸਤੇ ਜਿਹੜੀ ਸਰਕਾਰ ਦੀ ਸਰਪ੍ਰਸਤੀ ਹੁੰਦੀ ਹੈ ਉਹ ਬੜੀ ਜ਼ਰੂਰੀ ਹੁੰਦੀ ਹੈ। ਜਦ ਕਿ ਦੂਜੇ ਮੁਲਕਾਂ ਦੇ ਵਿੱਚ ਸਰਪ੍ਰਸਤੀ ਮੌਜੂਦ ਹੈ, ਕਿਉਂਕਿ ਉਹ ਉੱਥੋਂ ਰੈਵਨਿਊ ਕਲੈਕਟ ਕਰਦੇ ਨੇ, ਜਿੱਥੋਂ ਕਮਾਈ ਹੁੰਦੀ ਹੈ ਲੋਕ ਉਹਦੇ ਵੱਲ ਤਵੱਜੋ ਦਿੰਦੇ ਨੇ। ਸਾਡੇ ਇੱਥੇ ਸਰਕਾਰਾਂ ਨੇ ਇਹਨੂੰ ਇਸ ਤਰੀਕੇ ਨਾਲ ਲਿਆ ਨਹੀਂ, ਬਲਕਿ ਇਹਦੇ ਖਿਲਾਫ ਇੱਕ ਪ੍ਰੋਪੋਗੰਡਾ ਕੀਤਾ। ਇੱਥੇ ਇੱਕ ਕੁਝ ਮਜ਼ਹਬੀ ਗਰੁੱਪਾਂ ਵੱਲੋਂ ਵੀ ਪ੍ਰੋਪੋਗੰਡੇ ਹੋਏ, ਸਿਆਲਮਿਆਂ ਦੇ ਵਿੱਚ ਬੰਬ ਵੀ ਚੱਲੇ, ਜਿਹਦੀ ਵਜ੍ਹਾ ਤੋਂ ਲੋਕਾਂ ਨੇ ਆਉਣਾ ਸਿਆਲਮਿਆਂ 'ਚ ਬੰਦ ਕਰਤਾ। ਤੇ ਜਿਸ ਵੇਲੇ ਲੋਕਾਂ ਨੇ ਸਿਆਲਮਿਆਂ 'ਚ ਆਉਣਾ ਬੰਦ ਕਰਤਾ ਤੇ ਫਿਰ ਫਿਲਮ ਜਿਹੜੀ ਸੀ ਉਹ ਫਿਰ ਜਿਹੜਾ ਸੀ ਇੱਥੋਂ ਦਾ ਪ੍ਰੋਡਿਊਸਰ, ਉਹਨੂੰ ਤਹੱਫੁਜ਼ ਕੋਈ ਨਹੀਂ ਸੀ, ਕਿਉਂਕਿ ਸੈਂਸਰ ਬੋਰਡ ਤੇ ਜਾਂਦੇ ਸੀ, ਫਿਲਮ ਜਿਹੜੀ ਸੀ ਉਹ ਪਾਸ ਨਹੀਂ ਸਨ ਹੋਣ ਦਿੰਦੇ। ਉਹ ਇੰਨਾ ਪੈਸਾ ਕਿਉਂ ਲਾਵੇ, ਕਿਉਂ ਰਿਸਕ ਲਵੇ, ਉਹ ਆਪਣਾ ਪੈਸਾ ਕਿਉਂ ਡੋਬੇ। ਸੋ ਇਹਦੇ ਵਿੱਚ ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ, ਸਾਡੀ ਮੈਨੂੰ ਸੈਂਸਰ ਬੋਰਡ ਸਾਹਿਬ ਲਵੋ, ਸਾਡੀ ਇੰਨੀ ਅੱਛੀ ਅਦਾਕਾਰਾਂ ਨੇ, ਮੈਡਮ ਜ਼ੇਬਾ, ਉਹਨਾਂ ਨੂੰ ਸੈਂਸਰ ਬੋਰਡ ਦਾ ਚੇਅਰਮੈਨ ਬਣਾ ਦਿੱਤਾ, ਜਿਨ੍ਹਾਂ ਨੇ ਪੰਜਾਬੀ ਨੂੰ ਜਾਣਦੀਆਂ ਨਹੀਂ ਹੈ, ਪੰਜਾਬੀ ਫਿਲਮਾਂ ਵੇਖਦੀਆਂ ਨਹੀਂ ਹੈ, ਉਹਨਾਂ ਕਦੀ ਆਪਣੀ ਫਿਲਮ ਦੇਖੀ, ਉਹ ਸੈਂਸਰ ਬੋਰਡ ਦੇ ਚੇਅਰਮੈਨ ਸਨ। ਤੇ ਫਿਲਮ ਵਿੱਚ ਫਿਰ ਇਹ ਹਾਲ ਹੋ ਰਿਹਾ, ਜ਼ਾਹਰ ਮਸਲ ਸੰਜੀਦਗੀ ਨਹੀਂ ਹੈ ਕੰਮ। ਅੱਛਾ ਇਹ ਦੱਸੋ ਕਿ ਇਹ ਜਿਹੜੇ ਲੋਕ ਫਿਲਮਾਂ 'ਚ ਕੰਮ ਕਰਦੇ ਸਨ, ਇਹਦੇ ਵਿੱਚ ਤੁਹਾਨੂੰ ਜਿਹੜਾ ਨਾ ਕਿਹਨਾਂ ਨੇ ਸਭ ਤੋਂ ਜ਼ਿਆਦਾ ਮੋਇਆ? ਸਰ ਮੈਂ ਤੇ ਸਭ ਤੋਂ ਜ਼ਿਆਦਾ ਮੁਤਾਸਰ ਮੁਹੰਮਦ ਅਲੀ ਸਾਹਿਬ ਤੋਂ। ਉਹਨਾਂ ਦੀ ਪਰਸਨੈਲਿਟੀ, ਉਹਨਾਂ ਦੀ ਅਦਾਕਾਰੀ, ਮੈਂ ਕਹਿੰਦਾ ਕਿ ਮੈਂ ਉਹਨਾਂ ਦੀ ਫਿਲਮ ਜਿਹੜੀ ਹੈ ਫੂਲ ਮੇਰੇ ਗੁਲਸ਼ਨ ਕਾ, ਇਨਸਾਨ ਔਰ ਆਦਮੀ ਜਾਂ ਇਨਸਾਫ ਔਰ ਕਾਨੂੰਨ, ਉਹ ਅਗਰ ਫਰਿਸ਼ਤੇ ਵੀ ਆ ਕੇ ਦੇਖਣ ਨਾ, ਮੈਂ ਨਹੀਂ ਸਮਝਦਾ ਉਹਨਾਂ ਦੀ ਅੱਖਾਂ 'ਚ ਆਂਸੂ ਨਾ ਆਉਣ। ਐਸੀਆਂ ਫਿਲਮਾਂ ਨੇ, ਐਸਾ ਮਤਲਬ ਦੇਖੀਦਾ ਗੁੰਮ ਹੋ ਕੇ ਤੇ ਮਜ਼ਾ ਆਉਂਦਾ ਹੈ ਅਦਾਕਾਰੀ ਦਾ ਵੀ। ਤੇ ਮੈਂ ਤਾਂ ਉਹਨਾਂ ਤੋਂ ਮੁਤਾਸਰ ਹਾਂ। ਅਕਮਲ ਸਾਹਿਬ ਜਿਹੜੇ ਨਾ ਆਪਣੇ ਵੇਲੇ ਬੜੇ ਅੱਛੇ ਅਦਾਕਾਰ ਸਨ, ਬੜੀਆਂ ਅੱਛੀਆਂ ਫਿਲਮਾਂ ਉਹਦੀਆਂ, ਹੱਥ ਜੋੜੀ, ਚਾਚਾ ਜੀ, ਮਲੰਗੀ, ਬਹੁਤ ਅੱਛੇ, ਖਾਨਦਾਨ, ਬਹੁਤ ਅੱਛੇ ਅਦਾਕਾਰ ਸਨ। ਲੇਕਿਨ ਉਹ ਜਵਾਨੀ ਜੀ ਵਿਚਾਰੇ ਉਹਨਾਂ ਦੀ ਡੈਥ ਹੋ ਗਈ, ਉਦੋਂ ਫਿਲਮ ਦਾ ਕਾਫੀ ਟੁੱਟਾ। ਲਾਲਾ ਸੁਧੀਰ ਸਾਹਿਬ ਸਾਡੇ ਬੜੇ ਅੱਛੇ ਅਦਾਕਾਰ ਨੇ, ਬਹੁਤ ਅੱਛੀਆਂ ਫਿਲਮਾਂ ਨੇ ਉਹਦੀਆਂ। ਕਰਤਾਰ ਸਿੰਘ, ਜੀਦਾਰ, ਪਾਕਿਸਤਾਨ ਦੀ ਪਹਿਲੀ ਪਲੈਟੀਨਮ ਜੁਬਲੀ ਫਿਲਮ, ਜੀਦਾਰ ਦੋ ਹੀਰੋ ਸਨ, ਬਹੁਤ ਅੱਛੀ ਫਿਲਮ ਸੀ। ਫੰਨੇ ਖਾਨ, ਪਗੜੀ ਸਮਾਲ ਜੱਟਾ, ਠਾ ਉਹਨਾਂ ਦੀ ਬੜੀ ਅੱਛੀ ਫਿਲਮ, ਮਾਂ ਪੁੱਤਰ, ਫਿਰ ਅੰਦਾਤਾ। ਲਾਲਾ ਸੁਧੀਰ ਸਾਹਿਬ ਬਹੁਤ ਅੱਛੇ ਮਤਲਬ ਅਦਾਕਾਰ ਨੇ। ਯੂਸਫ ਖਾਨ ਸਾਹਿਬ ਨੇ, ਜ਼ਿੱਦੀ ਤੋਂ ਵਾਲੇ ਯੂਸਫ ਖਾਨ ਸਾਹਿਬ ਇਜਾਜ਼ ਤੇ ਹਬੀਬ ਦੇ ਅੰਡਰ ਆਉਂਦੇ ਰਹੇ ਨੇ, ਦੂਸਰੇ ਨੰਬਰ ਦੇ ਹੀਰੋ ਸਨ। ਲੇਕਿਨ ਜਦੋਂ ਜ਼ਿੱਦੀ ਉਹਨਾਂ ਫਿਲਮ ਇਕਬਾਲ ਕਸ਼ਮੀਰ ਸਾਹਿਬ ਨੇ ਟੈਕਸੀ ਡਰਾਈਵਰ ਤੋਂ ਬਾਅਦ ਬਾਬਲ ਤੋਂ ਬਾਅਦ ਜ਼ਿੱਦੀ ਬਣਾਈ ਹੈ, ਤੇ ਯੂਸਫ ਖਾਨ ਹਮਪਲਾ ਹੋ ਗਏ ਨੇ ਲਾਲਾ ਸੁਧੀਰ ਦੇ। ਫਿਰ ਉਹਨਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਸ਼ਰੀਫ, ਬਦਮਾਸ਼ ਤੇ ਬਿਹਤਰੀਨ ਫਿਲਮਾਂ। ਯੂਸਫ ਖਾਨ ਸਾਹਿਬ ਵੀ ਮਤਲਬ ਨਾਂ ਸੀ ਇੱਕ, ਇਸ ਤਰ੍ਹਾਂ ਵਹੀਦਮਾਦ ਸਾਹਿਬ ਦਾ ਬੜਾ ਨਾਂ ਸੀ। ਉਹਨੂੰ ਬੀਬੀਆਂ ਬੜੀਆਂ ਪਸੰਦ ਕਰਦੀਆਂ, ਲੇਡੀਜ਼ ਬਹੁਤ ਪਸੰਦ ਕਰਦੀਆਂ ਸਨ। ਬਲਕਿ ਉਹਦਾ ਵਾਕਿਆ ਹੈ ਕਿ ਮਤਲਬ ਇੱਕ ਦਫਾ ਯੂਨੀਵਰਸਿਟੀ ਦੀ ਬੱਸ ਖੜੀ ਸੀ ਤੇ ਵਹੀਦਮਾਦ ਸਾਹਿਬ ਖੜੇ ਸਨ, ਆਪਣੀ ਕਾਰ ਵਿੱਚ ਬੈਠੇ ਸਨ, ਯੂਨੀਵਰਸਿਟੀ ਲੜਕੀਆਂ ਆਈਆਂ,
ਉਹਨਾਂ ਨੇ ਉਹ ਬਈ ਉਹਨਾਂ ਨੇ ਦੇਖ ਕੇ ਸ਼ੀਸ਼ੇ ਵਗੈਰਾ ਆਪਣੀ ਗੱਡੀ ਦੇ ਬੰਦ ਕਰ ਲਿਆ ਤੇ ਉਹ ਬਈ ਉਹਨਾਂ ਕੋਲ ਆਟੋਗ੍ਰਾਫ ਲੈਣਾ ਚਾਹੁੰਦੀਆਂ ਉਹ ਮਤਲਬ ਮੇਰਾ ਬਈ ਉਹਨਾਂ ਸ਼ੀਸ਼ੇ ਨਹੀਂ ਖੋਲਿਆ, ਦਰਵਾਜ਼ਾ ਨਹੀਂ ਖੋਲਿਆ, ਲਾਕ ਕਰ ਲਈ ਗੱਡੀ ਅੰਦਰੋਂ ਤੇ ਉਹਨਾਂ ਨੇ ਬੱਚੀਆਂ ਨੇ ਲੜਕੀਆਂ ਨੇ ਚੁੰਮ ਚੁੰਮ ਕੇ ਗੱਡੀ ਨੂੰ ਲਾਲ ਕਰ ਦਿੱਤਾ ਸੀ। ਯਾਨੀ ਕਿ ਇੰਨੀਆਂ ਜਨੂਨ ਸੀ ਉਦੋਂ ਅਦਾਕਾਰਾਂ ਦਾ। ਤੇ ਨਦੀਮ ਸਾਹਿਬ ਵੀ ਸਾਡੇ ਬਹੁਤ ਅੱਛੇ, ਬਹੁਤ ਫਿਲਮਾਂ ਦੇ ਜਿਵੇਂ ਡਾਇਮੰਡ ਜੁਬਲੀ, ਪਲੈਟੀਨਮ ਜੁਬਲੀ, ਗੋਲਡਨ ਜੁਬਲੀ, ਸਭ ਤੋਂ ਜ਼ਿਆਦਾ ਫਿਲਮਾਂ ਨਦੀਮ ਸਾਹਿਬ ਦੀਆਂ ਨੇ ਤੇ ਬਹੁਤ ਅੱਛੇ ਅਦਾਕਾਰ। ਸੁਲਤਾਨ ਰਾਏ ਸਾਹਿਬ ਨੇ ਇੰਡਸਟਰੀ ਨੂੰ ਬੜਾ ਖਿੱਚ ਕੇ ਰੱਖਿਆ ਜੀ, ਸਨ 71 ਤੋਂ ਲੈ ਕੇ ਬਸ਼ੀਰਾ ਬਾਬਲ ਤੋਂ ਲੈ ਕੇ 97 ਤੱਕ ਉਹ ਹੀ ਗੈਟਅਪ, ਉਹ ਹੀ ਕਲਾਸ਼ਨ ਕੋ, ਉਹ ਹੀ ਘੋੜਾ। ਲੇਕਿਨ ਪੰਜਾਬ ਵਿੱਚ ਫਿਲਮ ਕਰਾਚੀ ਚੱਲੇ ਨਾ ਚੱਲੇ, ਸਿੰਧ ਚੱਲੇ ਨਾ ਚੱਲੇ, ਪੰਜਾਬ ਵਿੱਚ ਪੈਸੇ ਪੂਰੇ ਕਰ ਦਿੰਦੇ ਸੀ ਸੁਲਤਾਨ ਦੀ ਵਜ੍ਹਾ ਤੋਂ। ਯਾਨੀ ਕਿ ਐਡੇ ਲੋਕ ਮਤਲਬ ਜਨੂਨੀ ਸਨ ਜਾਂ ਦਿਲੋਂ ਹੋ ਕੇ ਕੰਮ ਕਰਦੇ ਹਨ। ਹੁਣ ਸੈੱਟ ਤੇ ਆ ਕੇ ਨਾ ਕੁਝ ਰਹਿੰਦੇ ਨੇ, ਬਾਬਰ ਅਲੀ ਜਾਂ ਮੁਹੰਮਦ ਰਾਣਾ ਕ੍ਰਿਕਟ ਖੇਡਦਾ ਤੇ ਸਾਰੀ ਫੈਮਿਲੀ ਕ੍ਰਿਕਟ ਦੀ, ਮੁਹੰਮਦ ਰਾਣਾ ਨੂੰ ਮਤਲਬ ਸ਼ਫਕਤ ਰਾਣਾ, ਸੁਲਤਾਨ ਰਾਣਾ, ਸਾਰੇ ਜਿੰਨੇ ਉਹ ਕ੍ਰਿਕਟ ਸਾਰੀ ਫੈਮਿਲੀ ਹੈ। ਤੇਰਾ ਫਿਲਮ ਦਾ ਕੰਮ ਕੀ ਹੈ? ਫਿਲਮ ਚ ਤੂੰ ਇਹੋ ਜਿਹਾ ਮਤਲਬ ਹਾਂ ਸ਼ਾਨਦਾਰ। ਵੇਖੋ ਜੀ ਉਹਦੀ ਵਾਲਦਾ ਨੀਲੋ ਅਦਾਕਾਰਾ ਸੀ, ਬਹੁਤ ਵੱਡੀ ਅਦਾਕਾਰਾ ਸੀ, ਬਹੁਤ ਅੱਛੀ ਡਾਂਸਰ ਸੀ, ਕਮਾਲ ਹੈ ਨੀਲੋ ਦੀ। ਮੈਂ ਤੇ ਬੜੀ ਉਹ ਮੇਰੀ ਫੇਵਰਟ ਅਦਾਕਾਰਾ ਹੈ। ਯਾਨੀ ਜਦੋਂ ਆਪਣੀ ਆਈ ਦੀ ਆਂਦੀ ਡਾਇਰੈਕਟਰ ਦੇ ਵਾਸਤੇ ਨਹੀਂ ਸੀ ਹੁੰਦਾ ਲੋਕ। ਵਾਹ ਵਾਹ। ਤੇ ਉਹ ਰਿਆਜ਼ ਸ਼ਾਹ ਸਨ, ਬੜੇ ਵੱਡੇ ਡਾਇਰੈਕਟਰ ਸਨ, ਬੜੇ ਵੱਡੇ ਮੁਕਾਲਮਾ ਨਗਾਰ ਸਨ, ਮੁਸੰਨਫ ਸਨ ਬਹੁਤ ਵੱਡੇ। ਉਹਨਾਂ ਦਾ ਬੇਟਾ ਸ਼ਾਨ, ਲੋਕ ਉਹਨਾਂ ਨੂੰ ਪਸੰਦ ਕਰਦੇ ਨੇ। ਵੇਖੋ ਜੀ ਉਹਨੇ 20 ਸਾਲ ਇੰਡਸਟਰੀ ਨੂੰ, ਸੁਲਤਾਨ ਰਾਏ ਤੋਂ ਬਾਅਦ ਇੰਡਸਟਰੀ ਨੂੰ ਚੁੱਕ ਕੇ ਰੱਖਿਆ ਤੇ ਇਹ ਉਹਦੀ ਹਿੰਮਤ ਹੈ। ਉਹਨਾਂ ਇੰਡਸਟਰੀ ਤੋਂ ਆਪਣੀ ਫਿਲਮਾਂ ਬਣਾਉਣਾ ਪਿੱਛੇ ਹੋ ਗਿਆ, ਜਾਂ ਮੁਆਵਜ਼ਾ ਬਹੁਤ ਜ਼ਿਆਦਾ ਕਰ ਦਿੱਤਾ ਹੈ, ਜਾਂ ਉਹਨੂੰ ਹਦਾਇਤਕਾਰਾਂ ਨੇ ਮਤਲਬ ਜਿਹੜੇ ਨੇ ਉਹ ਨਹੀਂ ਕਾਸਟ ਕਰ ਰਿਹਾ ਤੇ ਉਹ ਇੰਡਸਟਰੀ ਦਾ ਫਿਰ ਇਹੀ ਹਾਲ ਹੋਣਾ ਸੀ। ਅੱਛਾ, ਇਸੇ ਤਰ੍ਹਾਂ ਸਾਨੂੰ ਗੁਲੂਕਾਰਾਂ ਆਪਣੇ ਜਿਹੜੇ ਤੁਹਾਡੇ ਪਸੰਦੀਦਾ ਨੇ ਜਾਂ ਮੌਸੀਕਾਰ ਜਿਹੜੇ ਨੇ ਉਹਨਾਂ ਦੇ ਬਾਰੇ ਕੁਝ ਦੱਸੋ। ਗੁਲੂਕਾਰ ਦੀ ਵੇਖੋ ਜੀ, ਮੁਨੱਵਰ ਸੁਲਤਾਨ ਤੋਂ ਲੈ ਕੇ ਮੁਨੱਵਰ ਸੁਲਤਾਨ ਆਈ, ਬਹੁਤ ਅੱਛੇ ਗਾਣੇ ਸਨ ਉਹਦੇ। ਫਿਰ ਜ਼ੁਬੈਦਾ ਖਾਨਮ ਆਈ, ਜ਼ੁਬੈਦਾ ਖਾਨਮ ਨੇ ਵੀ ਪੀਕ ਗੁਜ਼ਾਰਿਆ ਜੀ। ਉਹਦੇ ਬਗੈਰ ਤੇ ਫਿਲਮਾਂ ਮਤਲਬ ਨਾਮ ਉਰਦੂ ਪੰਜਾਬੀ ਦਾ 5-6 ਸਾਲ ਖੂਬ ਰਾਜ ਕੀਤਾ ਹੈ। ਮੈਡਮ ਤੇ ਸਦਾ ਬਹਾਰ ਹੀ ਮੈਡਮ ਹੈ ਜੀ, ਉਹਦੇ ਅਮਰੀਕਾ ਨੂੰ ਸੁਪਰ ਪਾਵਰ ਹੈ, ਉਹਨਾਂ ਤੋਂ ਇਨਕਾਰ ਹੈ ਹੀ ਨਹੀਂ ਨਾ ਮੈਡਮ ਤੋਂ। ਮਾਲਾ ਬੇਗਮ ਦੇ ਬਹੁਤ ਅੱਛੇ, ਨਾਇਲਾ ਫਿਲਮ ਜਿਹੜੀ ਹੈ ਬਹੁਤ ਅੱਛੇ ਗਾਣੇ। ਨਸੀਮ ਬੇਗਮ ਵੈਸੇ ਮੇਰੀ ਫੇਵਰੇਟ ਹੈ, ਨਸੀਮ ਬੇਗਮ ਹੈ। ਲੇਕਿਨ ਉਹ ਵਿਚਾਰੀ ਉਹਨਾਂ ਪੂਰੇ ਫੁੱਲ ਰੂਜ ਤੇ ਦਚਕੇ ਦਰਮਾਨ ਉਹਦੀ ਡੈਥ ਹੋ ਗਈ ਤੇ ਉਹ ਬਹੁਤ ਅੱਛੀ ਹੈ। ਉਹ ਗੁਲੂਕਾਰ ਬਹੁਤ ਪੰਜਾਬੀ ਗਾਣੇ ਉਹਨਾਂ ਦੇ, ਮਲੰਗ ਫਿਲਮ ਦੇ ਗਾਣੇ ਕਮਾਲ ਗਾਣੇ ਨੇ, ਜਾਂ ਮਤਲਬ ਉਰਦੂ ਵੀ ਗਾਣੇ ਬਹੁਤ ਉਹਨਾਂ ਦੇ ਬਹੁਤ ਅੱਛੇ ਨੇ ਨਸੀਮ ਬੇਗਮ ਦੇ। ਫਿਰ ਉਹਨਾਂ ਨੇ ਨਹੀਂ ਬੜਾ ਅੱਛਾ ਰੂਜ ਗੁਜ਼ਾਰਿਆ, ਲੇਕਿਨ ਕਿਉਂਕਿ ਉਹ ਬੰਗਲਾਦੇਸ਼ ਬਣ ਗਿਆ ਤੇ ਉਹ ਉਹਨਾਂ ਨੂੰ ਉੱਥੇ ਜਾਣਾ ਪੈ ਗਿਆ। ਉਸ ਤੋਂ ਬਾਅਦ ਨਹੀਂ ਦਫ਼ਤਰ ਨੇ ਬੜਾ ਰੂਜ ਦੇਖਿਆ, ਬਹੁਤ ਅੱਛੀ ਗੁਲੂਕਾਰ ਸਨ। ਮਹਿਨਾਜ਼ ਬਹੁਤ ਅੱਛੇ ਹਨ, ਨਸੀਬੋ ਵੀ ਅੱਜਕੱਲ ਬਹੁਤ ਅੱਛਾ ਮਤਲਬ ਵਕਤ ਗੁਜ਼ਾਰਿਆ। ਸਾਰੇ ਹੀ ਗੁਲੂਕਾਰ ਇਸ ਤਰ੍ਹਾਂ ਮੇਲ ਗੁਲੂਕਾਰ ਭੱਟੀ ਸਾਹਿਬ ਨੇ, ਐਸਨ ਭੱਟੀ ਸਾਹਿਬ ਬੜਾ ਨਾਂ ਸੀ, ਬਹੁਤ ਅੱਛੇ ਉਹਨਾਂ ਉੱਚੇ ਸੁਰਾਂ ਉਹਨਾਂ ਪਾਕਿਸਤਾਨ ਦਾ ਰਫੀ ਉਹਨਾਂ ਨੂੰ, ਮਸੂਦ ਰਾਣਾ ਉਹਨਾਂ ਨੂੰ ਕਿਹਾ ਜਾਂਦਾ ਹੈ, ਬਹੁਤ ਅੱਛੇ ਉਹ ਗੁਲੂਕਾਰ ਸਨ। ਮੁਫਤੀ ਸਾਹਿਬ ਦਾ ਵੀ ਬੜਾ ਅੱਛਾ ਇੱਕ ਨਾਂ ਸੀ, ਬਹੁਤ ਅੱਛੇ ਗਾਣੇ ਉਹਨਾਂ ਗਾਏ ਨੇ। ਤੇ ਸਭ ਗੁਲੂਕਾਰ ਮਤਲਬ ਪਾਕਿਸਤਾਨ ਦੇ, ਮੈਨੂੰ ਵੈਸੇ ਮੇਲ ਚੋਂ ਮਸੂਦ ਰਾਣਾ ਤੇ ਫੀਮੇਲ ਚ ਨਸੀਮ ਬੇਗਮ, ਇਹ ਗੁਲੂਕਾਰਾਂ ਬਹੁਤ ਅੱਛੀਆਂ ਨੇ। ਅੱਛਾ, ਇਹ ਦੱਸੋ ਕਿ ਜਿਹੜੀ ਹੁਣ ਪਾਕਿਸਤਾਨ ਦੀ ਜਿਹੜੀ ਲੜਖੜਾਂਦੀ ਫਿਲਮ ਇੰਡਸਟਰੀ ਹੈ, ਇਹਨੂੰ ਕਿਵੇਂ ਜਿਹੜਾ ਨਾ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਸਕਦਾ? ਉਹਦੇ ਜੀ ਸ਼ਬੀਰ ਸਾਹਿਬ ਹੈ ਕਿ ਫਿਲਮ ਇੰਡਸਟਰੀ ਨੂੰ ਖੜਾ ਕਰਨ ਵਾਸਤੇ ਫਿਰ ਹਕੂਮਤ ਸਰਪ੍ਰਸਤੀ ਕਰੇ, ਹਕੂਮਤ ਕੋਈ ਇਹੋ ਜਿਹਾ ਐਡਵਾਂਸ ਕਰੇ, ਫਾਈਨਾਂਸ ਕਰੇ ਤੇ ਸਹੂਲਤਾਂ ਦੇਵੇ। ਹੁਣ ਜਿਹੜੇ ਇੰਡੀਆ ਵਾਲੇ ਨੇ ਵੇਖੋ ਕਸ਼ਮੀਰ ਤੇ ਕਿੰਨੀਆਂ ਫਿਲਮਾਂ ਬਣਾਉਂਦੇ ਨੇ, ਸਾਨੂੰ ਇਜਾਜ਼ਤ ਕੋਈ ਨਹੀਂ ਫਿਲਮ ਬਣਾਉਣ ਦੀ। ਉਹ ਮੌਜੂਦ ਸਾਨੂੰ ਸੈਂਸਰ ਬੋਰਡ ਰੋਕ ਲੈਂਦਾ। ਸਾਡੇ ਉਹ ਰਿਆਜ਼ ਸ਼ਾਹ ਨੇ ਇਹ ਅਮਨ ਫਿਲਮ ਬਣਾਈ, ਉਹ ਵਿਚਾਰਾ ਮਰ ਗਿਆ। ਉਹ ਫਿਲਮ ਇਹਨਾਂ ਦਾ ਉਸ ਕੱਟ ਕੇ ਉਹਦਾ ਐਸਾ ਬੇੜਾ ਗਰਕ ਕੀਤਾ। ਹੁਣ ਸਾਡੇ ਉਹ ਫਿਲਮ ਬਣਾਈਏ ਕਿਹੜੀ, ਉਹ ਯਾਰ ਨਹੀਂ ਤਾਂ ਲੋਕੀ ਉਹ ਨਹੀਂ ਵੇਚਦੇ, ਉਹ ਆਪ ਤੇ ਘਰ ਹੋ ਗਈ ਉਸ ਹਿਸਾਬ ਨਾਲ। ਉਹ ਚੀਜ਼ਾਂ ਨੇ ਸੈਂਸਰ ਬੋਰਡ ਰੋਕ ਲੈਂਦਾ ਹੈ। ਜੇ ਕੋਈ ਮੌਜੂ ਇਹੋ ਜਿਹਾ ਹੋਵੇ ਬੋਲਡ ਮੌਜੂ, ਉਹ ਮਤਲਬ ਸੈਂਸਰ ਬੋਰਡ ਰੋਕ ਲੈਂਦਾ। ਹਕੂਮਤ ਸਰਪ੍ਰਸਤੀ ਕਰੇ, ਇਹਨਾਂ ਨੂੰ ਨਰਮੀਆਂ ਦੇਵੇ, ਫਾਈਨਾਂਸ ਕਰੇ ਤੇ ਫਿਰ ਹੈ ਫਿਲਮ ਇੰਡਸਟਰੀ ਥੋੜਾ ਪਤਾ। ਲਓ ਜੀ, ਅਸੀਂ ਤੁਹਾਡੀ ਗੱਲਬਾਤ ਕਰਵਾਈ ਔਰ ਇਹ ਗੱਲਬਾਤ ਕਰਵਾਉਣ ਦਾ ਟੀਚਾ ਵੱਡਾ ਆਇਆ ਸੀ ਕਿ ਅਸੀਂ ਇਹਨਾਂ ਕੋਲ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਆਪਣੇ ਜਾਗ ਪੰਜਾਬੀ ਚੈਨਲ ਤੇ ਸ਼ੁਰੂ ਕਰਵਾ ਰਹੇ ਹਾਂ। ਪੰਜਾਬੀ ਫਿਲਮ ਇੰਡਸਟਰੀ ਦਾ ਇਤਿਹਾਸ, ਇਹ ਹਰ ਹਫਤੇ ਇੱਕ ਜਿਹੜਾ ਲੜੀ ਹੈ ਉਹ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਿਆ ਕਰਨਗੇ। ਪੰਜਾਬੀ ਫਿਲਮ ਇੰਡਸਟਰੀ ਜਿੱਥੋਂ ਸ਼ੁਰੂ ਹੋਈ, ਉਹਦਾ ਪੰਧ ਜਿਹੜਾ ਕਿਵੇਂ ਅੱਗੇ ਟੁਰਿਆ, ਇਸ ਤੇ ਹਰ ਸਤਵਾਰੇ ਤੁਹਾਡੇ ਨਾਲ ਇੱਕ ਜਿਹੜੀ ਹੈ ਲੜੀ ਉਹ ਸਾਂਝੀ ਕਰਿਆ ਕਰਨਗੇ। ਅਸੀਂ ਇਸ ਲਈ ਇਹਨਾਂ ਦਾ ਤੁਹਾਡੇ ਸਾਹਮਣੇ ਤਾਰਫ ਕਰਾਇਆ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਹਨਾਂ ਦਾ ਇਸ ਖੇਤਰ ਦੇ ਵਿੱਚ ਇੰਨਾ ਕੰਮ ਹੈ, ਇਸ ਜਨੂਨ ਨੇ
ਇਹਨਾਂ ਨੂੰ ਇਸ ਹੱਦ ਤੱਕ ਲੈ ਗਏ ਕਿ ਕਈ ਕਿਤਾਬਾਂ ਦੇ ਲਿਖਾਰੀ ਬਣ ਗਏ। 8 ਕਿਤਾਬਾਂ ਹਾਂਜੀ 8 ਕਿਤਾਬਾਂ ਦੇ ਲਿਖਾਰੀ ਬਣ ਗਏ। ਆਪਣੀਆਂ ਕਿਤਾਬਾਂ ਦੇ ਜ਼ਰਾ ਬਾਰੇ ਥੋੜੀ ਜੀ ਦੱਸ ਦਿਓ। ਕਿਤਾਬਾਂ ਤੇ ਮੈਂ ਸ਼ੁਰੂ ਤੋਂ ਪਹਿਲਾਂ ਮੈਂ ਅਖਬਾਰ 'ਚ ਲਿਖਦਾ ਹੁੰਦਾ ਸਾਂ, ਨਿਗਾਰ 'ਚ ਅੱਛਾ। ਇਲਿਆਸ ਰਸ਼ੀਦੀ ਸਾਹਿਬ ਦੇ, ਹਸਨ ਰਸ਼ੀਦ ਸਾਹਿਬ ਜੀ, ਦੀ ਜੀ। ਅਖਬਾਰ, ਨੂਰਜਹਾਂ। ਹਮ, ਫਿਰ ਸਾਡੀ ਲੋਕਲ ਅਖਬਾਰਾਂ ਨੇ ਗੁਜਰਾਂਵਾਲੇ ਦੀਆਂ, ਕਾਰੀ ਸ਼ਾਕਰ ਸਾਹਿਬ ਦੀ ਸਿਟੀ ਟਾਈਮ, ਹਮ, ਸਲਤਨਤ ਅਖਬਾਰ ਹੈ ਜੀ, ਜੀ। ਅਲੀ ਸ਼ਾਦ ਸਾਹਿਬ ਦੀ, ਇਹਨਾਂ ਜਦ ਮੇਰੇ ਮਜ਼ਮੂਨ ਛਪਦ ਰਹੇ ਨੇ। ਫਿਰ ਮੇਰੇ ਦੋਸਤ ਹਨ ਹੈਦਰਾਬਾਦ ਦੇ ਇਕਬਾਲ ਰਾਹੀ ਸਾਹਿਬ, ਅੱਲਾਹ ਤਾਲਾ ਮੁਹੱਬਤ ਕਰੇ, ਫੌਤ ਹੋਏ ਨੇ, ਸਾਲ ਕੁ ਹੋਇਆ ਇਹਨਾਂ ਦਾ, ਪਿਛਲੇ ਸਾਲ ਫੌਤ ਹੋਏ ਨੇ ਉਹ। ਤੇ ਉਹ ਉਹਨਾਂ ਕਿਤਾਬਾਂ ਲਿਖਦੇ ਸਨ, ਮੈਂ ਉਹਨਾਂ ਦੇ ਆਪਣੇ ਮਜ਼ਾਮੀਨ ਘੱਲਦਾ ਸਾਂ। ਤੇ ਫਿਰ ਮੇਰੇ ਜ਼ਿਹਨ 'ਚ ਆਇਆ ਕਿ ਮੈਂ ਆਪਣੀ ਕਿਉਂ ਨਾ ਮਤਲਬ ਲਿਖਾਂ, ਮੈਂ ਜੋ ਮਜ਼ਮੂਨ ਘੱਲਦਾ ਵਾਂ। ਤੇ ਬਸ ਉਹ ਮੇਰੇ ਖਿਆਲ ਆਇਆ 2010 ਵਿੱਚ ਮੈਂ ਇੱਕ ਪਹਿਲਾ ਵਾਦਗੀ ਅਦਬ ਪਹਿਲਾਂ ਮੁਹੰਮਦ ਅਲੀ ਦੇ 100 ਫਿਲਮਾਂ ਦੇ ਕਿਤਾਬ ਲਿਖੀ। ਉਸ ਤੋਂ ਬਾਅਦ 404 ਫਿਰ 8-10 ਕਿਤਾਬਾਂ ਲਿਖਦੀਆਂ ਨੇ। ਵਾਹ। ਲਓ ਜੀ ਸੱਜਣੋ ਤੇ ਮਿੱਤਰੋ, ਮੁਹੰਮਦ ਅਰਸ਼ਦ ਖੋਖਰ ਜੀ ਹੁਣ ਤੁਹਾਨੂੰ ਅਗਲੇ ਸਤਵਾਰੇ ਪਹਿਲੀ ਲੜੀ ਜਿਹੜੀ ਹੈ ਪੰਜਾਬੀ ਫਿਲਮ ਇੰਡਸਟਰੀ ਦਾ ਪੰਧ ਜਿਹੜਾ ਨਾ ਤੁਹਾਡੀ ਸੇਵਾ 'ਚ ਪੇਸ਼ ਕਰਨਗੇ ਇਨਸ਼ਾਅੱਲਾ। ਤੇ ਅਸੀਂ ਹੁਣ ਆਗਿਆ ਲੈਣ ਤੋਂ ਪਹਿਲਾਂ ਇਹ ਤੁਹਾਡੇ ਅੱਗੇ ਬੇਨਤੀ ਕਰਨੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਅਗਾਂਹ ਟੋਰੋ ਤੇ ਇਸ ਨੂੰ ਚਾਹੋ, ਤੇ ਕੁਲ ਦਾ ਭਲਾ ਤੇ ਕੁਲ ਦੀ ਖੈਰ।